ਬਿੱਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਅੱਜ ਅਚਨਚੇਤ ਖਬਰ ਆਉਂਦੀ ਹੈ ਕਿ ਪੰਜਾਬ ਅੰਦਰ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਗਿਆ ਹੈ। ਇਹ ਜਦੋਂ ਖਬਰ ਆਉਂਦੀ ਹੈ ਤਾਂ ਸਭ ਤੋਂ ਵੱਧ ਧਿਆਨ ਖਿੱਚਦੀ ਹੈ ਅਰੋੜਾ ਸਾਹਿਬ ਦੇ ਵੱਲ ਗਈਆਂ ਹੋਈਆਂ ਮਹਿਕਮੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ। ਇਹ ਪਹਿਲਾਂ ਜਦੋਂ ਇਹਨਾਂ ਨੂੰ ਮਹਿਕਮੇ ਮਿਲੇ ਹੀ ਸੀ, ਜਦੋਂ ਇਹ ਐਮਐਲਏਸ਼ਿਪ ਜਿੱਤਦੇ ਹੀ ਨੇ, ਕਿ ਭਾਈ ਇਹਨਾਂ ਦਾ ਕਨਫਲਿਕਟ ਆਫ ਇੰਟਰਸਟ ਹੋ ਗਿਆ ਹੈ। ਜਿਹੜੇ ਇਹਨਾਂ ਦੇ ਬਿਜ਼ਨਸ ਨੇ ਉਦਾਂ ਦੇ ਹੀ ਇਹਨਾਂ ਨੂੰ ਵਿਭਾਗ ਦੇ ਦਿੱਤੇ ਗਏ ਨੇ। ਹੁਣ ਅੱਜ ਜਦੋਂ ਆਪਾਂ ਦੇਖਦੇ ਹਾਂ ਕਿ ਸਥਾਨਕ ਸਰਕਾਰਾਂ ਵਾਲਾ ਮਹਿਕਮਾ, ਪਾਵਰ ਵਾਲਾ ਮਹਿਕਮਾ, ਇੱਕ ਮਹਿਕਮਾ ਹੋਰ ਹੈ ਜਿਹੜਾ ਮੇਰੇ ਦਿਮਾਗ ਚੋਂ ਵਿਸਰ ਰਿਹਾ, ਤੁਸੀਂ ਪਾਇਓ ਜ਼ਰਾ ਚਾਨਣਾ। ਹੁਣ ਕਨਫਲਿਕਟ ਆਫ ਇੰਟਰਸਟ ਰਿਹਾ ਜਾਂ ਫਿਰ ਹੋਰ ਵੀ ਜ਼ਿਆਦਾ ਵੱਧ ਗਿਆ ਜੀ? ਇਹਨਾਂ ਕੋਲ 3 ਮਹਿਕਮੇ ਹੋ ਗਏ, ਇੰਡਸਟਰੀ ਜੀ, ਇਸ ਤੋਂ ਇਲਾਵਾ ਲੋਕਲ ਬਾਡੀਜ਼ ਜੀ, ਅਤੇ ਪਾਵਰਕਾਮ। ਜੀ, ਜੇ ਇਹਨਾਂ ਨੂੰ ਤਿੰਨਾਂ ਨੂੰ ਮਿਲਾ ਲਈਏ ਤੇ ਸ਼ਾਇਦ ਮੁੱਖ ਮੰਤਰੀ ਸਾਹਿਬ ਤੋਂ ਬਾਅਦ ਜਾਂ ਕੁਝ ਹੱਦ ਤੱਕ ਚੀਮਾ ਸਾਹਿਬ ਤੋਂ ਬਾਅਦ ਇਹ ਤੀਜੇ ਸਭ ਤੋਂ ਤਾਕਤਵਰ ਮੰਤਰੀ ਗਿਣੇ ਜਾਣਗੇ ਪੋਰਟਫੋਲੀਓ ਦੇ ਹਿਸਾਬ ਨਾਲ, ਕਿਉਂਕਿ ਇਹਨਾਂ ਦੇ ਕੋਲ ਉਦਯੋਗ, ਬਿਜਲੀ ਸੈਕਟਰ ਅਤੇ ਸਭ ਤੋਂ ਵੱਡੀ ਗੱਲ ਲੋਕਲ ਬਾਡੀਜ਼ ਆ ਗਿਆ ਜੀ, ਜਿਹਦੇ ਵਿੱਚ ਆਪਾਂ ਵੇਖੀਏ ਤੇ 125 ਲੋਕਲ ਬਾਡੀਜ਼ ਦੇ ਵਿੱਚ ਤੇ ਇਲੈਕਸ਼ਨ ਹੀ ਹੋਣਾ ਹੈ। ਜੀ, 116 ਕਾਉਂਸਲਾਂ ਨੇ ਤੇ 9 ਨਿਗਮ ਨੇ। ਜੀ, ਅੰਦਾਜ਼ਾ ਲਾ ਲਓ ਕਿ ਕਿੰਨੇ ਸ਼ਹਿਰ ਹੋ ਗਿਆ ਇਹਦੇ ਵਿੱਚ। ਆਪਾਂ ਕਹਿ ਜੀ, ਸਕਦੇ ਹਾਂ ਕਿ ਵੇਖ ਲਓ ਕਿ ਜ਼ਿਮਨੀ ਚੋਣ ਜਿੱਤਦਿਆਂ ਅਰੋੜਾ ਸਾਹਿਬ ਕਿੱਥੋਂ ਕਿੱਥੇ ਪਹੁੰਚੇ ਨੇ। ਜੀ, ਦਿੱਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ। ਜੀ, ਹੁਣ ਗੱਲ ਪਤਾ ਕੀ ਹੈ ਕਿ ਅਸਲ ਦੇ ਵਿੱਚ ਇਹ ਫੇਰ ਬਦਲ ਇਸ ਵਾਸਤੇ ਅਹਿਮ ਹੈ ਕਿਉਂਕਿ ਇਹਨਾਂ ਕੌਂਸਲਾਂ ਤੇ ਨਿਗਮਾਂ ਦੇ ਵਿੱਚ ਚੋਣ ਹੋਣੀ ਆ, ਤਾਂ ਇਹਦਾ ਅਰਥ ਇਹੋ ਨਿਕਲਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਸਮੇਂ ਐਲਾਨ ਹੋ ਜਾਏਗਾ। ਜੀ, ਤੇ ਦੂਜੀ ਗੱਲ ਇਹ ਆ ਕਿ ਅਰੋੜਾ ਸਾਹਿਬ ਦੀ ਇੱਕ ਕਾਬਲੀਅਤ ਹੋਰ ਵੀ ਆ, ਇਹ ਜੀ, ਲੈਂਡ ਪੂਲਿੰਗ ਵਰਗਾ ਫਾਰਮੂਲਾ, ਫਿਰ ਪਾਵਰਕਾਮ ਦੀ ਜਾਇਦਾਦ ਵੇਚਣ ਵਾਲਾ, ਜੀ, ਤੇ ਉਦਾਂ ਹੀ ਲੱਗਦਾ ਕਿ ਲੋਕਲ ਬਾਡੀ ਚੋਂ ਵੀ ਇਦਾਂ ਦਾ ਕੁਛ ਨਾ ਕੁਛ ਖੁਰਾ ਖੋਜ ਕੱਢ ਲਿਆ ਕਰਨਗੇ। ਜੀ, ਇਸੇ ਵਾਸਤੇ ਤੇ ਤੁਸੀਂ ਦੇਖਿਆ ਹੋਣਾ ਨਾ, ਗਮਾਡਾ ਦੇ ਵਿੱਚੋਂ ਹੈਲੀਪੈਡ ਬਣ ਰਿਹਾ ਨਾ, ਜੇ ਤੁਸੀਂ ਦੇਖਿਆ ਇੱਕ ਵੱਡੇ ਸਰ ਵਾਸਤੇ। ਬਿਲਕੁਲ। ਅਸੀਂ ਕਈ ਮਹੀਨੇ ਪਹਿਲਾਂ ਕਿਹਾ ਸੀਗਾ ਕਿ ਇੱਕ ਭਵਨ ਨੂੰ ਗੈਸਟ ਹਾਊਸ ਦੇ ਤੌਰ ਤੇ ਇੱਕ ਸਰਜੀ ਵਾਸਤੇ ਵਰਤਿਆ ਜਾ ਰਿਹਾ, ਉਹਦੇ ਅੱਗੇ ਹੈਲੀਪੈਡ ਜੀ, ਬਣਾ ਦਿੱਤਾ ਗਿਆ। ਉਹ ਮੈਂ ਕਿਹਾ ਜੀ, ਸਿਆਪਾ ਛੱਡੋ, ਉਹਦੇ ਉੱਤੇ ਛੱਤ ਤੇ ਹੀ ਬਣਾ ਦਿਓ ਹੈਲੀਪੈਡ, ਜੀ, ਕੁਝ ਮੀਟਰ ਦੀ ਦੂਰੀ ਵੀ ਕਿਉਂ ਰਵੇ। ਹੁਣ ਸਾਰਾ ਕੁਝ ਤੇ ਇਹਨਾਂ ਦੇ ਹੱਥ ਆ ਨਾ। ਜੀ, ਜਦੋਂ ਅਥਾਰਟੀਆਂ ਚੇਂਜ ਕਰ ਦਿੱਤੀਆਂ ਗਈਆਂ, ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ, ਜਿਹੜੀਆਂ ਆਹ ਇੰਪਰੂਵਮੈਂਟ ਟਰਸਟ ਅਥਾਰਟੀਆਂ ਨੇ, ਤਾਂ ਕਹਿਣ ਦਾ ਭਾਵ ਇਹ ਹੈ ਕਿ ਸਭ ਗੇਮ ਸੈੱਟ ਹੈ, ਜੀ, ਸਭ ਗੇਮ ਸੈੱਟ ਹੈ। ਅਫਸੋਸ ਦੀ ਗੱਲ ਕਿ ਮੁੱਖ ਮੰਤਰੀ ਸਾਹਿਬ ਆਪਣੀ ਹੀ ਧੁਨ ਦੇ ਸਵਾਰ ਨੇ। ਜੀ, ਕੋਈ ਉਹਨਾਂ ਨੂੰ ਪੁੱਛ ਲੈਂਦਾ ਹੈ ਤਾਂ ਉਹ ਗੱਲਾਂ 'ਚ, ਜ਼ੁਮਲਿਆਂ 'ਚ, ਚੁਟਕਲਿਆਂ 'ਚ ਕਦੇ ਵਾਰੀ ਤੇ ਨਹੀਂ ਆਉਣ ਦੇਣਗੇ, ਪਰ ਸਵਾਲ ਕਦੇ ਵੀ ਇਹ ਮਰਨਗੇ ਨਹੀਂ ਕਿ ਭਾਈ ਲੋਕਾਂ ਦਾ ਪੈਸਾ ਇੰਨਾ ਵਿਅਰਥ ਕਿਉਂ ਗਵਾਇਆ ਜਾ ਰਿਹਾ। ਉੱਥੋਂ ਜੀ, 6-7 ਕਿਲੋਮੀਟਰ ਦੂਰ ਮਸੀਂ ਹਵਾਈ ਅੱਡਾ ਹੈ, ਉੱਥੇ ਹੈਲੀਪੈਡ ਬਣਾ ਰਹੇ। ਜੀ, ਜੋ ਮਤਲਬ ਕਿ ਅਥਾਰਟੀ ਦੀ ਮੁਖੀ ਆ ਬੀਬੀ, ਉਹ ਕਹਿੰਦੀ ਹੈ ਜੀ ਕਿ ਸਾਨੂੰ ਡੀਸੀ ਦਾ ਹੁਕਮ ਹੋਇਆ। ਡੀਸੀ ਕਹਿੰਦੀ ਜੀ ਮੈਂ ਤਾਂ ਕੋਈ ਹੁਕਮ ਨਹੀਂ ਦਿੱਤਾ, ਲਓ ਕਰ ਲਓ ਗੱਲ। ਤਾਂ ਇਸ ਜੀ, ਤਰ੍ਹਾਂ ਦੇ ਬੰਦਿਆਂ ਦੀ ਵੈਲਿਊ ਹੈ ਸਰ। ਲੋਕਲ ਪੱਧਰ ਤੇ ਜ਼ਿਲ੍ਹਾ ਲੈਵਲ ਤੇ ਇਹਨਾਂ ਦੇ 4-4, 5-5 ਬੰਦੇ ਬੈਠੇ ਨੇ। ਜੀ, ਦਿੱਲੀ ਤੋਂ ਆਏ ਚਿਹਰੇ ਕੁਝ ਪ੍ਰਮੁੱਖ ਤੁਹਾਨੂੰ ਯਾਦ ਹੋਣਗੇ, ਜੀ, ਪਰ ਜੇ ਕੋਈ ਤੁਹਾਡਾ ਬਹੁਤ ਨੇੜ ਦਾ ਕਰੀਬੀ ਕਿਸੇ ਮੰਤਰੀ ਸੰਤਰੀ ਦੀ ਟੀਮ 'ਚ ਹੋਵੇ ਤੇ ਉਸ ਤੋਂ ਪੁੱਛ ਲੈਣਾ ਜੀ, ਕਿ ਇੱਕ ਜ਼ਿਲ੍ਹੇ ਦੇ ਵਿੱਚ 5 ਆਬਜ਼ਰਵਰ ਬੈਠੇ ਨੇ ਇਹਨਾਂ ਦੇ। ਜੀ, ਐਡੀ ਮਾਈਕਰੋ ਲੈਵਲ ਤੇ ਇਹਨਾਂ ਦੀ ਜਾਣਕਾਰੀ ਆ। ਗੁਰਪ੍ਰੀਤ, ਮੇਰਾ ਬਾਇਓਡਾਟਾ ਇਹਨਾਂ ਦੇ ਕਿਸੇ ਬੰਦੇ ਨੇ ਆਪਣੇ ਕਿਸੇ ਬੰਦੇ ਕੋਲ ਕੱਢ ਕੇ ਮਿੰਟਾਂ 'ਚ ਦਿੱਲੀੋਂ ਮੰਗਾ ਕੇ ਦਿੱਤਾ ਸੀ। ਜੀ, ਇਹ ਕਿੱਦਾਂ ਕੰਮ ਕਰਦਾ, ਕਿੰਨੇ ਇਹਦੇ ਤੇ ਮੁਕੱਦਮੇ ਆ, ਕੀ ਇਹਦਾ ਕੰਮ ਕਰਨ ਦਾ ਸਟਾਈਲ ਆ, ਕਿੱਥੇ ਦੀ ਪਕੜ ਆ, ਕੀ ਗੱਲਬਾਤ ਆ। ਜੀ, ਇਹ ਸਭ ਕੁਝ ਇਸ ਤਰ੍ਹਾਂ ਹੀ ਆ।
ਬਹੁਤ ਬਰੀਕੀ ਨਾਲ ਕੰਮ ਕਰਦੇ ਨੇ। ਤਾਂ ਫਿਲਹਾਲ ਅਰੋੜਾ ਸਾਹਿਬ ਦੀ ਖੂਬੀ ਉਹਨਾਂ ਨੂੰ ਰਾਸ ਆ ਰਹੀ ਆ। ਜੀ, ਕਾਰੋਬਾਰੀ ਹੈ ਜਿਵੇਂ ਤੁਹਾਂ ਦੱਸਿਆ, ਫਿਰ ਇਸ ਤੋਂ ਇਲਾਵਾ ਜ਼ਮੀਨਾਂ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਦੇ ਨੇ, ਉਹਨਾਂ ਨੂੰ ਜੀ। ਸੈੱਲ ਕਰਦੇ ਨੇ। ਤੇ ਇਹੋ ਜਿਹੇ ਬੰਦੇ ਦਿੱਲੀ ਵਾਲੀ ਜਿਹੜੀ ਪੋਲਿਟਿਕਸ ਹੈ ਉਹਨਾਂ ਵਾਸਤੇ ਮੁਫੀਦ ਨੇ। ਸੋ ਤਰੱਕੀ ਬਣਦੀ ਸੀ, ਇਸ ਤਰੱਕੀ ਤੇ ਤਾੜੀਆਂ ਵਜਾਈਆਂ ਜਾ ਸਕਦੀਆਂ ਨੇ। ਤਾੜੀਆਂ ਵੀ ਵਜਾਈਆਂ ਜਾ ਸਕਦੀਆਂ ਨੇ। ਕੀ ਲੱਗਦਾ ਹੁਣ ਜਿਹੜਾ ਇਹ ਲੁਧਿਆਣੇ ਵਾਲਾ ਲੈਂਡ ਪੂਲਿੰਗ 2.0 ਕਰਨ ਨੂੰ ਜਾ ਰਹੇ ਸੀ, ਇਹ ਉਹਦੇ ਵੱਲ ਕੋਈ ਇਸ਼ਾਰਾ ਕਰਦੀ ਹੈ ਚੀਜ਼ ਵੀ ਭਾਈ ਲਿਆਓ ਮੈਨੂੰ ਫੜਾਓ ਸਾਰਾ ਕੁਝ, ਮੈਂ ਤੁਹਾਨੂੰ ਕਰਕੇ ਦਿਖਾਉਣਾ ਕੰਮ? ਨਹੀਂ, ਉਹ ਤਾਂ ਆਲਰੇਡੀ ਹੋ ਚੁੱਕਾ ਮੇਰੇ ਖਿਆਲ ਦੇ ਨਾਲ 110 ਪਿੰਡਾਂ ਦਾ ਮਤਾ ਹੈ। ਹੁਣ ਜੇ ਤੁਸੀਂ ਜੀ, ਆਖੋਗੇ ਤਾਂ ਉਹਦੇ ਵਿੱਚ ਚਲੋ ਠੀਕ ਆ, ਨੇੜ ਦੇ ਪਿੰਡਾਂ ਨੂੰ ਆਪਾਂ ਨਿਗਮ ਦੇ ਵਿੱਚ ਜੇ ਸ਼ਾਮਲ ਕਰੀਏ ਤੇ ਬਿਹਤਰ ਹੁੰਦਾ ਹੈ ਕਈ ਵਾਰ, ਜੀ, ਕਿਉਂਕਿ ਪਿੰਡਾਂ ਦੀ ਜ਼ਮੀਨ ਘਟ ਗਈ ਹੁੰਦੀ ਆ, ਸ਼ਹਿਰੀਕਰਨ ਆਲਰੇਡੀ ਹੋ ਚੁੱਕਾ ਹੁੰਦਾ ਤੇ ਕੁਝ ਚੀਜ਼ਾਂ ਫਿਰ ਉਹਨਾਂ ਨੂੰ ਵੈਲਿਊ ਵੱਧ ਕੇ ਮਿਲ ਜਾਂਦੀਆਂ। ਪਰ ਜਿਹੜੇ ਪਿੰਡ ਜੀ, ਬਹੁਤ ਦੂਰ ਦੂਰ ਆ ਤੇ ਜਿਨ੍ਹਾਂ ਜੀ, ਦੇ ਵਿੱਚ ਸ਼ਾਮਲਾਟ ਜ਼ਮੀਨ ਪਈ ਆ, ਜੀ। ਉਹ ਫਿਰ ਇਸੇ ਤਰ੍ਹਾਂ ਦੀ ਹੋਈ ਨਿਗਾਹ, ਸੋਨੇ ਦੇ ਹੂੰ, ਤਵੀਤ ਵਾਲੇ ਆ ਵੀ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ, ਰੱਬ ਮੇਰੀ ਖੈਰ ਕਰੇ ਵੀ ਅੱਖ ਤੇਰੇ ਉੱਤੇ ਰੱਖੀ ਹੋਈ ਆ। ਅੱਖ ਤੇ ਫਿਰ ਜ਼ਮੀਨਾਂ ਉੱਤੇ ਹੈਗੀ ਆ। ਜੀ, ਤੇ ਬਿਲਕੁਲ। ਇਹਨਾਂ ਦਾ ਇੱਕ ਕਾਉਂਸਲਰ ਉਸ ਦਿਨ ਹਾਊਸ ਦੇ ਵਿੱਚ ਬੋਲਿਆ ਵੀ ਸੀ ਕਿ ਅਸੀਂ ਜੀ, ਇਹ ਸਰਕਾਰੀ ਜ਼ਮੀਨਾਂ ਵਰਤਣ ਦੇ ਕਾਬਿਲ ਹੋਵਾਂਗੇ। ਔਨ ਹੂੰ, ਰਿਕਾਰਡ ਹੈ, ਤੁਸੀਂ ਉਹ ਕਾਰਵਾਈ ਕੱਢ ਕੇ ਦੇਖ ਸਕਦੇ ਹੋ। ਜੀ, ਬਿਲਕੁਲ। ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਕੇਜਰੀਵਾਲ ਸਾਹਿਬ ਦੀ ਕਰ ਲੈਂਦੇ ਹਾਂ। ਵੈਸੇ ਆਪਾਂ ਇਹ ਸਾਹਿਬ ਦਾ ਨਾਮ ਨਹੀਂ ਲੈਂਦੇ, ਪਰ ਗੱਲ ਕਹਿ ਦਿੰਦੇ ਹਾਂ ਵੀ ਇੱਕ ਜਿਹੜਾ ਤੁਸੀਂ ਹੈਲੀਪੈਡ ਦੀ ਗੱਲ ਕੀਤੀ ਆ ਵੀ ਬਣ ਰਿਹਾ ਹੈ। ਪਹਿਲਾਂ ਵੀ ਤੁਸੀਂ ਕਈ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਕਿ ਸੋਹਾਣਾ ਸਾਹਿਬ ਦੇ ਲਾਗੇ ਇੱਕ ਜਗ੍ਹਾ ਹੈ ਜਿੱਥੇ ਰੈਸਟ ਹੂੰ ਹਾਊਸ ਬੜਾ ਤਕੜਾ ਗੈਸਟ ਹਾਊਸ ਬਣਾਇਆ ਉਹੀ ਹੈ ਗਿਆ। ਜੀ। ਜੀ, ਭਵਨ ਹੈ, ਜੀ, ਹਾਂ ਬਿਲਕੁਲ। ਬਿਲਕੁਲ ਸੁਹਾਣਾ ਦੇ ਨਜ਼ਦੀਕ ਹੀ ਕਹਿ ਲਓ। ਤੇ ਇੱਕ ਜੀ, ਬਹੁਤ ਵੱਡਾ ਮਸ਼ਹੂਰ ਹਸਪਤਾਲ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਇਲਾਜ ਵੀ ਕਰਵਾਇਆ ਸੀ, ਉਹਦੇ ਬਿਲਕੁਲ ਫਰੰਟ ਤੇ। ਜੀ, ਬਿਲਕੁਲ। ਤੇ ਉਹੋ ਹੀ ਸਾਹਿਬ ਹੁਣ ਹੀ ਕਹਿੰਦੇ ਨੇ ਵੀ ਭਾਈ ਮੈਂ ਦਿੱਲੀੋਂ ਹੀ ਸਭ ਕੁਝ ਦੇਖ ਰਿਹਾ। ਇਹਨੂੰ ਕਿਵੇਂ ਸਮਝੀਏ ਕਿ ਪੂਰੀ ਗੱਲ ਕਹਿਣਾ ਕੀ ਚਾਹੁੰਦੇ ਨੇ? ਹਾਂਜੀ, ਦੇਖੋ ਸੀਐਮ ਮਾਨ ਤੇ ਕੇਜਰੀਵਾਲ ਜਿਹੜੇ ਆ ਉਹ ਅੱਜ ਹੈਗੇ ਸੀਗੇ ਇੱਕ ਸਹੁੰ ਚੁੱਕ ਸਮਾਗਮ ਦੇ ਵਿੱਚ। ਹੁਣ ਤੁਸੀਂ ਇਹ ਵੀ ਕਮਾਲ ਵੇਖੋ, ਕੋਈ ਐਸਾ ਕਰ ਕਮਾਲ ਕਿ ਤੇਰਾ ਹੋ ਜਾऊं, ਮੈਂ ਕਿਸੇ ਹੋ ਹੂੰ, ਔਰ ਕਹੂੰ ਫਿਲਹਾਲ ਕਿ ਤੇਰਾ ਹੋ ਜਾऊं। ਤੇ ਦੇਖੋ ਇਹਨਾਂ ਦੇ ਕਮਾਲ ਵੇਖੋ, ਇਹ ਤੇ ਇੱਕਮਿਕ ਹੋ ਚੁੱਕੇ ਆ। ਹੁਣ ਜੀ, ਅੱਜ ਇਹਨਾਂ ਨੇ ਸਹੁੰ ਚੁਕਾਉਣੀ ਸੀ ਇਹਨਾਂ ਨੂੰ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ। ਅੱਜ ਵੈਸੇ ਜੇ ਆਪਾਂ ਦੇਖੀਏ ਮਾਨ ਸਾਹਿਬ ਦੀ ਸਪੀਚ, ਉਹਨਾਂ ਦੀਆਂ ਆਈਜ਼ ਦਾ ਕੰਟੈਕਟ ਦੇਖੋਗੇ, ਉਹਨਾਂ ਦੇ ਬਾਡੀ ਦੇ ਰਿਐਕਸ਼ਨ ਦੇਖੋਗੇ ਤਾਂ ਕੁਛ ਨਾ ਕੁਛ ਅਸਧਾਰਨ ਲੱਗਦਾ ਹੈ, ਗੈਰ ਸਧਾਰਨ ਲੱਗਦਾ ਹੈ। ਤਾਂ ਖੈਰ, ਜੇ ਤੁਸੀਂ ਗੌਰ ਦੇ ਨਾਲ ਉਸ ਭਾਸ਼ਣ ਨੂੰ, ਉਹਨਾਂ ਦੀ ਬਾਡੀ ਲੈਂਗੁਏਜ ਨੂੰ ਚੈੱਕ ਕਰੋਗੇ ਤੇ ਤੁਹਾਨੂੰ ਜੀ, ਲੱਗੇਗਾ ਕਿ ਸ਼ਾਇਦ ਸਰਦੀ ਦਾ ਮੌਸਮ ਹੈ ਤੇ ਕਈ ਵਾਰ ਜੀ, ਇਸ ਮੌਸਮ ਦੇ ਕਰਕੇ ਕਈ ਵਾਰ ਬੰਦਾ, ਤੁਹਾਨੂੰ ਪਤਾ, ਥੋੜਾ ਹੋ ਜਾਂਦਾ, ਠੰਡਾ ਮਿੱਠਾ ਹੋ ਜਾਂਦਾ ਹੈ। ਤਾਂ ਜੀ, ਉਹ ਲੱਗ ਰਿਹਾ ਸੀਗਾ ਹਾਂ ਭਾਵ ਚ। ਤਾਂ ਖੈਰ ਫਿਲਹਾਲ ਜੇ ਆਪਾਂ ਅੱਗੇ ਗੱਲ ਕਰੀਏ ਬਈ ਅੱਜ ਉੱਥੇ ਸਹੁੰ ਚੁਕਾਉਣੀ ਸੀ। ਹੁਣ ਤੁਸੀਂ ਵੇਖੋ ਕਿ ਸਹੁੰ ਚੁਕਾਉਣ ਦਾ ਸਮਾਗਮ ਉਹ ਸ਼ਖਸ ਪ੍ਰਧਾਨਗੀ ਕਰ ਰਿਹਾ ਹੈ ਜਿਹਦੇ ਕੋਲ ਇਸ ਵੇਲੇ ਸਰਕਾਰੀ ਚੌਕੀਦਾਰੀ ਵੀ ਹੈ ਨਹੀਂ। ਜੀ, ਦਿੱਲੀ ਦਾ ਸਾਬਕਾ ਮੁੱਖ ਮੰਤਰੀ ਹੈ, ਸਾਬਕਾ ਵਿਧਾਇਕ ਆ, ਇਹਨਾਂ ਦਾ ਮੌਜੂਦਾ ਕਨਵੀਨਰ ਆ। ਕਨਵੀਨਰ ਜੀ, ਬਣਨ ਵਾਸਤੇ ਵੀ ਕਾਇਦਾ ਬਦਲਿਆ ਹੋਇਆ ਉਹਨੇ। ਜੀ, ਜਿਹੜਾ ਮੁੱਢਲਾ ਸੰਵਿਧਾਨ ਸੀ ਇਹਨਾਂ ਦਾ, ਉੱਥੇ ਦੋ ਅਹੁਦੇ ਰੱਖਣ ਦੀ ਇਜਾਜ਼ਤ ਹੀ ਨਹੀਂ ਸੀ ਦਿੰਦਾ, ਉਹ ਵੀ ਬਦਲਿਆ। ਇਹਨਾਂ ਦੀਆਂ ਕੀ ਬਿਲਕੁਲ। ਕੀ ਕੱਲੀ ਬਦਲੀ ਹੈ ਤੂੰ, ਬਾਕੀ ਸਭ ਕੁਝ ਉਹ ਨਹੀਂ। ਜੀ, ਤਾਂ ਗੱਲ ਇਹ ਆ ਕਿ ਇਹ ਹੁਣ ਇਹੀ ਦੱਸ ਸਕਦੇ ਆ ਕਿ ਭਾਈ ਇਹਨਾਂ ਦੇ ਬਗੈਰ ਕਿਉਂ ਨਹੀਂ ਸਰਦਾ, ਜਾਂ ਇਹ ਕੋਈ ਉਹਨਾਂ ਦੇ ਬਗੈਰ ਇਵੈਂਟ ਕਰਨ ਦੇ ਕਾਬਿਲ ਹੀ ਹੈ ਨਹੀਂ। ਜੀ, ਅੱਛਾ, ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੇਤਾਵਾਂ ਨੂੰ ਚਿਤਾਇਆ ਕਿ ਜੇਕਰ ਹੰਕਾਰ ਕਰ ਲਿਆ ਤਾਂ 2-4 ਪੈਸੇ ਭ੍ਰਿਸ਼ਟਾਚਾਰ ਦੇ ਨਾਲ ਕਮਾ ਕੇ ਜੇ ਤੁਸੀਂ ਮਤਲਬ ਕਿ ਕੀਤਾ ਏਦਾਂ ਤੇ ਜ਼ਿੰਦਗੀ ਖਤਮ ਹੈ। ਜੀ, ਜ਼ਿੰਦਗੀ 'ਚ ਜੇਕਰ ਤੁਸੀਂ ਜਨ ਸੇਵਾ ਉਹ ਕੀਤੀ ਤਾਂ ਭਗਵਾਨ ਤੁਹਾਨੂੰ ਕਿਤੋਂ ਤੋਂ ਕਿਤੇ ਪਹੁੰਚਾ ਦਿੰਦਾ ਹੈ। ਜੀ, ਹੋ ਸਕਦਾ ਕਿ ਮਾਨ ਸਾਹਿਬ ਦੀ ਜਗ੍ਹਾ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਕੋਈ ਵਿਅਕਤੀ ਹੋਵੇ ਜੋ ਮੁੱਖ ਮੰਤਰੀ ਬਣ ਜਾਵੇ। ਵੱਡਾ ਸੰਕੇਤ ਦਿੱਤਾ ਅੱਜ ਇਹਨਾਂ ਨੇ। ਜੀ, ਠੀਕ ਹੈ ਨਾ ਜੀ। ਤਾਂ ਇੱਧਰ ਜੇ ਆਪਾਂ ਵੇਖੀਏ ਤਾਂ ਮਾਨ ਸਾਹਿਬ ਵੀ ਬੋਲੇ ਨੇ ਉੱਥੇ। ਮਾਨ ਸਾਹਿਬ ਨੇ ਵੀ ਕਾਫੀ ਗੱਲਾਂ ਕੀਤੀਆਂ। ਕੇਜਰੀਵਾਲ ਸਾਹਿਬ ਦੀਆਂ ਅਹਿਮ ਗੱਲਾਂ ਤੇ ਜਿਵੇਂ ਤੁਹਾਨੂੰ ਲੈ ਕੇ ਜਾਵਾਂ ਤਾਂ ਕਹਿੰਦੇ ਆ ਕਿ 70% ਤੋਂ ਜ਼ਿਆਦਾ ਅਸੀਂ ਸੀਟਾਂ ਜਿੱਤੀਆਂ, ਪਰ ਇਹ ਬਿਲਕੁਲ ਜੀ,
ਝੂਠ ਹੈ ਜੇ ਤੁਸੀਂ ਕਹੋਗੇ। ਤਾਂ ਇਹਨਾਂ ਦੀ ਜਿਹੜੀ ਜਿੱਤ ਦੀ ਫੀਸਦ ਆ ਉਹ ਅੱਜ ਤੋਂ ਕਿਤੇ ਬਣਦੀ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਵੀ। ਇਹਨਾਂ ਦਾ ਵੋਟ ਸ਼ੇਅਰ ਬਣਦਾ 38%, ਜਦ ਕਿ ਇਹਦੇ ਮੁਕਾਬਲੇ ਕਾਂਗਰਸ ਦਾ 27% ਆ। ਜੀ, ਠੀਕ ਹੈ ਜੀ। ਫਿਰ ਇਹਨਾਂ ਨੇ ਬੂਥ ਕੈਪਚਰਿੰਗ ਵਗੈਰਾ ਜੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਹਾ ਕਿ ਨਹੀਂ ਅਸੀਂ ਤੇ ਅਜਿਹਾ ਕਰਦੇ ਹੀ ਨਹੀਂ। ਤਾਂ ਕਹਿੰਦੇ ਕਿ ਜਦੋਂ ਅਸੀਂ ਖਜ਼ਾਨਾ ਖਾਲੀ ਸੰਭਾਲਿਆ ਸੀ ਤਾਂ ਵੇਖ ਲਓ ਬਈ ਕੀ ਕੁਝ ਸੀ। ਪੁਰਾਣੀ ਸਰਕਾਰ ਦੇ ਵਿੱਚ ਚਾਚਾ ਤਾਊ ਸਾਰੇ ਨਸ਼ਾ ਵੇਚ ਰਹੇ ਸੀ। ਮੈਨੂੰ ਜੇਲ੍ਹ ਇਸੇ ਲਈ ਭੇਜਿਆ ਕਿਉਂਕਿ ਮੈਂ ਇਹਨਾਂ ਦੇ ਖਿਲਾਫ ਬੋਲਦਾ ਸੀਗਾ। ਕਰਜ਼ ਬਹੁਤ ਸੀ ਜੀ, ਜਦੋਂ ਅਸੀਂ ਆਏ ਹਾਂ। ਤਾਂ ਹੁਣ ਵੇਖੋ ਕਰਜ਼ ਕਰਜ਼ ਦੀ ਗੱਲ ਤੇ ਜੇ ਆਪਾਂ ਕਰੀਏ ਤੇ ਅੱਜ ਹੀ ਮੈਂ ਪੋਸਟ ਪਾਈ ਆ ਕਿ 2000 ਕਰੋੜ ਰੁਪਈਆ ਕਰਜ਼ ਇਹਨਾਂ ਨੇ 2 ਮਾਰਚ ਨੂੰ ਨੋਟੀਫਾਈਡ ਕੀਤਾ, ਨਹੀਂ 2 ਜਨਵਰੀ ਨੂੰ ਨੋਟੀਫਾਈਡ ਕੀਤਾ ਇਸ ਸਾਲ ਦੇ ਵਿੱਚ। ਜੀ, ਤੇ ਆ ਜਿਹੜਾ ਵਿੱਤੀ ਵਰਿਆ ਲੰਘਦਾ ਹੈ, ਵਿੱਤੀ ਵਰਾ ਜਿਹੜਾ ਲੰਘਣਾ ਹੈ, ਤੇ ਇਹਦੇ ਵਿੱਚ ਹੀ ਦੱਸਦੇ ਆ ਕਿ ਗਾਂ 4,17,000 ਕਰੋੜ ਤੱਕ ਹੱਦ ਪਹੁੰਚ ਜਾਏਗੀ। ਇਹ ਕਹਿੰਦੇ ਜੀ ਜਦੋਂ ਅਸੀਂ ਸੰਭਾਲਿਆ ਸੀ ਤੇ ਉਦੋਂ ਕਰਜ਼ਾ ਬੜਾ ਸੀ। ਤੇ ਕਰਜ਼ਾ ਤੇ ਤੁਸੀਂ ਇਹ ਦੱਸੋ ਕਿ ਤੁਹਾਡੇ ਆਇਆ ਕਿੰਨਾ ਚੜ ਗਿਆ। ਜੀ, ਝੂਠੇ ਪਰਚਿਆਂ ਦਾ ਕਹਿੰਦੇ ਕਿ ਕਲਚਰ ਖਤਮ ਕਰ ਦਿੱਤਾ। ਆ ਦਾਸ ਹੋਰੀਆਂ ਬੋਲਣ ਡਏ ਨੇ ਝੂਠੇ ਪਰਚੇ, ਵਾਕਿਆ ਕੋਈ ਪਰਚਾ ਨਹੀਂ ਹੋਇਆ। ਇਹ ਤੇ ਦਾਸ ਹੋਰੀ ਵੀ ਜੀ, ਗਵਾਹੀ ਭਰ ਸਕਦੇ ਆ ਤੇ ਸਾਡੀ ਗਵਾਹੀ ਤੁਸੀਂ ਭਰ ਦੇਣੀ ਤੇ ਠੀਕ ਜੀ, ਹੋ ਗਿਆ ਬਿਲਕੁਲ। ਕੰਮ। ਤੇ ਇੱਧਰ ਕਹਿੰਦੇ ਕਿ ਪੁਲਿਸ ਦੀ ਹਿੰਮਤ ਨਹੀਂ ਸੀ ਤਸਕਰਾਂ ਨੂੰ ਫੜਨ ਦੀ, ਅਸੀਂ ਸਾਰਾ ਕੁਝ ਕੀਤਾ। ਹਾਂ ਬਿਲਕੁਲ, ਪਹਿਲਾਂ ਤੇ ਜੇਲ੍ਹਾਂ ਦੇ ਵਿੱਚ ਬੈਠੇ ਜਿਹੜੇ ਸੀਗੇ ਉਹ ਸਾਰੇ ਭਜਨ ਬੰਦਗੀ ਕਰਨ ਵਾਲੇ ਹੀ ਸੀਗੇ ਜੀ। ਕਿਹੜਾ ਕੋਈ ਜੀ, ਤਸਕਰ ਹੈ ਹੀ ਨਹੀਂ ਸੀ। ਐਨਡੀਪੀਐਸ ਦਾ ਤਾਂ ਕਾਨੂੰਨ ਇਹਨਾਂ ਦੇ ਆਉਣ ਤੋਂ ਬਾਅਦ ਹੀ ਲਾਗੂ ਹੋਇਆ ਨਾ। ਪਹਿਲਾਂ ਤਾਂ ਕੋਈ ਨਸ਼ਾ ਹੂੰ, ਵਿਰੋਧੀ ਕਾਨੂੰਨ ਚੰਦਰ ਹੀ ਨਹੀਂ ਸੀਗਾ। ਕੀ ਕਿਆ ਬਾਤ ਕਰ ਰਹੇ ਨੇ। ਗੱਲ ਇਹ ਆ ਨਾਲ ਕਹਿੰਦੇ ਕਿ ਇੱਕ ਵੀ ਟੀਚਰ ਟੈਂਕੀ ਤੇ ਬੈਠਾ ਨਹੀਂ ਦਿਖੇਗਾ। ਤੇ ਇਹਨਾਂ ਦੀ ਆਪਣੀ ਮੂੰਹ ਬੋਲੀ ਭੈਣ ਕਿੱਥੇ ਹੁੰਦੀ ਹੈ ਜੀ ਜਦੋਂ ਇਹਨਾਂ ਨੇ ਆਉਣਾ ਹੁੰਦਾ ਨਜ਼ਰਬੰਦ। ਟੈਂਕੀ ਤੇ ਹੂੰ, ਸਵਾਹ ਚੜਨਾ ਤੁਸੀਂ ਤਾਂ ਘਰਾਂ 'ਚ ਹੀ ਨਜ਼ਰਬੰਦ ਕਰ ਲੈਂਦੇ ਜੇ। ਨਵਾਂ ਫਾਰਮੂਲਾ ਇਸ਼ਕ ਦੀ ਨਵੀਂ ਬਹਾਰ। ਤੋ ਇਹ ਜੀ, ਇਹਨਾਂ ਦਾ ਕਹਿਣਾ ਹੈ। ਤੇ ਬਾਕੀ ਜਿਹੜੀਆਂ ਗੱਲਾਂ ਇਹ ਕਰ ਚੁੱਕੇ ਆ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਭਾਈ ਜਨਤਾ ਨੇ ਮੌਕਾ ਦਿੱਤਾ ਹੈ। ਜੇਕਰ ਹੰਕਾਰ ਕਰ ਲਿਆ 2-4 ਪੈਸੇ ਕਮਾ ਕੇ ਤੇ ਫਿਰ ਜ਼ਿੰਦਗੀ ਖਤਮ ਆ। ਅੱਗੇ ਜਾਓਗੇ ਤਾਂ ਕੁਝ ਵੀ ਹੈ। ਤੇ ਹੋ ਸਕਦਾ ਕਿ ਮਾਨ ਸਾਹਿਬ ਦੀ ਜਗ੍ਹਾ ਕੋਈ ਬੰਦਾ ਹੋਰ ਪਹੁੰਚ ਜਾਵੇ, ਪਰ ਮਾਨ ਸਾਹਿਬ ਦੀ ਜਗ੍ਹਾ ਤੇ ਕੋਈ ਬੰਦਾ ਹੋਰ ਪਹੁੰਚ ਜਾਵੇ ਕਾਫੀ ਮਾਇਨਾਖੇਜ਼ ਬਿਆਨ ਆ। ਇੱਧਰ ਮਾਨ ਸਾਹਿਬ ਵੀ ਬੋਲ ਰਹੇ ਸਨ ਕਿ ਕੇਜਰੀਵਾਲ ਨੇ ਨੌਕਰੀ ਨੂੰ ਲੱਤ ਮਾਰੀ ਹੈ ਜੀ, ਰਾਜਨੀਤੀ 'ਚ ਆਏ ਆ। ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਐਮਪੀ ਐਮਐਲਏ ਉਹ ਵੀ ਕਹਿੰਦੇ ਕਿ ਉਹਦੇ ਤੋਂ ਮੁਸ਼ਕਲ ਹੈ। ਆਮ ਜੀ, ਆਦਮੀ ਪਾਰਟੀ ਦੇ ਵਿੱਚ ਕਈ ਲੋਕ 2027 ਦੇ ਵਿੱਚ ਤੁਹਾਡੇ ਵਿੱਚੋਂ ਹੀ ਕਹਿੰਦੇ ਕਿ 2027 ਦੇ ਵਿੱਚ ਵਿਧਾਨ ਸਭਾ 'ਚ ਜਾਣਗੇ। ਉਤਾਰ ਚੜਾਅ ਹਰੇਕ ਪਾਰਟੀ ਦੇ ਵਿੱਚ ਆਉਂਦਾ ਹੈ। ਜੋ ਜਿੱਤੇ ਆ ਉਹ ਲੋਕ ਵਿਧਾਨ ਸਭਾ ਦੇ ਵਿੱਚ ਗੂੰਜਣਗੇ। ਡਾਇਨਾਸੌਰ ਲਈ ਕਹਿੰਦੇ ਮੈਂ ਇਕੱਲਾ ਹੀ ਵਾਧੂ। ਠੀਕ ਜੀ, ਹੈ ਨਾ ਜੀ। ਵਿਰੋਧੀਆਂ ਨੂੰ ਰੋਕਣ ਵਾਸਤੇ ਡਾਇਨਾਸੌਰ ਕਿਹਨਾਂ ਨੂੰ ਕਹਿੰਦੇ ਆ ਆਪਾਂ ਨੂੰ ਪਤਾ। ਪਰ ਇਹਦੇ ਇਲਾਵਾ ਅਦਰ ਸਾਈਡ ਮੈਂ ਤੁਹਾਨੂੰ ਇੱਕ ਹੋਰ ਚੀਜ਼ ਤੋਂ ਵਾਕਫ ਕਰਾਉਣਾ ਚਾਹੁੰਦਾ ਕਿ ਇਹ ਜੀ, ਜਦੋਂ ਦਿੱਲੀ ਵਾਲੇ ਸਾਹਿਬ ਆਉਂਦੇ ਆ, ਲੁਧਿਆਣੇ 'ਚ ਅੱਜ ਸਮਾਗਮ ਸੀ। 3 ਹੂੰ, ਦਿਨ 4 ਦਿਨ ਪਹਿਲਾਂ ਤੋਂ ਮਹਿਲਾ ਪੁਲਿਸ ਵਾਲੀਆਂ ਯਾਨੀ ਬੀਬੀਆਂ ਉੱਥੇ ਤੈਨਾਤ ਕਰ ਦਿੱਤੀਆਂ ਜਾਂਦੀਆਂ। ਦੂਰ ਦੁਰਾਡੇ ਦੇ ਜ਼ਿਲ੍ਹਿਆਂ 'ਚੋਂ ਨਫਰੀ ਮੰਗਾਈ ਜਾਂਦੀ ਹੈ। ਜੀ, ਸਰ ਤੁਸੀਂ ਮੈਨੂੰ ਦੱਸੋ ਇੱਕ ਲੇਡੀ ਕਾਂਸਟੇਬਲ ਹੈ ਜਿਹੜੀ ਕਿ ਬਈ ਉਹ ਬਾਮੁਸ਼ਕਲ ਸਫ਼ਰ ਤੈਅ ਕਰਦੀ ਹੋਏਗੀ, ਫਿਰ ਉੱਥੇ ਕਿੱਥੇ ਰਹਿੰਦੀ ਹੋਊਗੀ 3-4 ਦਿਨ। ਜੀ, ਜੇ ਹੋਟਲ ਜਾਂ ਸਰਾਂ 'ਚ ਰਹਿਣਾ ਤਾਂ ਖਾਣਾ ਵਾਣਾ ਕੱਪੜੇ ਧੋਣੇ ਇੱਕ ਔਰਤ ਵਾਸਤੇ ਕਿੰਨੀਆਂ ਮੁਸ਼ਕਲਾਂ ਨੇ। ਕੀ ਤੁਸੀਂ ਜੀ, ਇਹ ਖਰਚਾ ਜਿਹੜਾ ਹੈ ਉਹਨਾਂ ਨੂੰ ਦਿੰਦੇ ਹੋ ਕਦੇ? ਜੀ, ਤੇ ਜੇ ਆਈਓ ਸਮਾਗਮ ਤੁਸੀਂ ਜ਼ਿਲ੍ਹਾ ਪੱਧਰ ਤੇ ਕਿਸੇ ਵਿਧਾਇਕ ਦੇ ਹਲਕਾ ਪੱਧਰ ਤੇ ਕਰਵਾ ਦਿਓ ਤੇ ਬਿਹਤਰ ਨਹੀਂ ਹੋਏਗਾ? ਇਹਨਾਂ ਨੇ ਸਰਪੰਚੀ ਵੇਲੇ ਵੀ ਇਹੋ ਕੀਤਾ ਸੀ। ਇਹਨਾਂ ਨੇ ਬਲਾਕ ਸੰਮਤੀ ਜੀ, ਤੇ ਜ਼ਿਲ੍ਹਾ ਪ੍ਰੀਸ਼ਦ ਵੇਲੇ ਵੀ ਇਹੋ ਕੀਤਾ। ਮੰਨ ਲਓ 3-4 ਵਾਰੀ ਇਹ ਸਾਹਿਬ ਮਹੀਨੇ 'ਚ ਘੁੰਮ ਜਾਵੇ ਪੰਜਾਬ ਤੇ ਤੁਸੀਂ ਮੈਨੂੰ ਦੱਸੋ ਕਿ ਨਫਰੀ ਦੇ ਇੰਨੇ ਗੇੜੇ ਵੱਜੇ ਤੇ ਕਿੰਨੇ ਹਜ਼ਾਰ ਰੁਪਈਏ ਤੇ ਉਹਨਾਂ ਦੇ ਤਨਖਾਹ 'ਚੋਂ ਇਹਨਾਂ ਦੇ ਗੇੜਿਆਂ ਦੀ ਖਿਦਮਤ 'ਚ ਨਿਕਲ ਜਾਣਗੇ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਗੱਠਜੋੜ ਦੇ ਸੰਕੇਤ ਦਿੱਤੇ ਨੇ। ਦੇਖੋ ਇਹਨਾਂ ਨੇ ਅੱਜ ਕਿਹਾ ਕਿ ਅਕਾਲੀ ਦਲ ਬਾਦਲ ਦੇ ਨਾਲ ਗੱਠਜੋੜ ਹੋ ਸਕਦਾ ਸਾਡਾ। ਜੀ, ਇਹ ਕਹਿੰਦੇ ਆ ਕਿ ਭਾਈ ਦੇਖੋ ਗੱਲ ਇਹ ਆ ਕਿ ਜੇ ਭਾਜਪਾ ਦੇ ਨਾਲ ਉਹਨਾਂ ਦਾ ਗੱਠਜੋੜ ਹੋ ਸਕਦਾ ਹੈ ਤੇ ਜੇ ਉਹ ਚਾਹਣ ਤੇ ਸਾਡੇ ਨਾਲ ਵੀ ਹੋ ਸਕਦਾ, ਸਾਨੂੰ ਕੀ ਦਿੱਕਤ ਹੈ। ਜੀ, ਤੇ ਇਸ ਗੱਲ ਦੀ ਵੈਸੇ ਇਹਨਾਂ ਦੇ ਜਿਹੜੇ ਹੈਗੇ ਨੇ ਗੋਬਿੰਦ ਸਿੰਘ ਜੀ, ਉਹਨਾਂ ਨੇ ਵੀ ਸ਼ਾਦੀ ਭਰੀ ਆ ਕਿ ਉਹ ਖੇਤਰੀ ਪਾਰਟੀ ਹੈ। ਜੀ, ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਜੋ ਵੀ ਉਹਨਾਂ ਨੇ ਕੀਤਾ ਹੈ।
ਬਈ ਠੀਕ ਆ, ਉਹਨਾਂ ਨੂੰ ਸਜ਼ਾ ਮਿਲੀ ਆ। ਪਰ ਕਮਾਲ ਦੀ ਗੱਲ ਹੈ ਕਿ ਅੱਜ ਹੀ ਇਮਾਨ ਸਿੰਘ ਮਾਨ ਆਪਣੇ ਜਥੇ ਦੇ ਨਾਲ ਐਸਜੀਪੀਸੀ ਵਾਲਿਆਂ ਨੂੰ ਤੇ ਚੂੜੀਆਂ ਦਿੰਦੇ ਫਿਰਦੇ ਸਨ। ਜੀ, ਇਹ ਕਹਾਣੀ ਕਿੱਧਰ ਨੂੰ ਤੁਰੀ ਜਾਂਦੀ, ਕਿਉਂਕਿ ਐਸਜੀਪੀਸੀ ਦੀ ਅਸਲ ਜੇ ਵੇਖੀਏ ਆਪਾਂ ਤਾਂ ਬਾਗਡੋਰ ਤੇ ਅਕਾਲੀ ਦਲ ਬਾਦਲ ਵਾਲਿਆਂ ਦੇ ਹੱਥ 'ਚ ਹੈ ਨਾ, ਬਿਲਕੁਲ। ਤਾਂ ਸਮਝ ਤੋਂ ਪਰੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕਈ ਕਿਸਮ ਦੀਆਂ ਵੰਨਗੀਆਂ ਇੱਥੇ ਚੱਲਣ ਡਈਆਂ, ਪਤਾ ਨਹੀਂ ਕੀ ਬਣੇਗਾ ਕੀ ਨਹੀਂ। ਉਧਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਵੀਡੀਓ ਨੂੰ ਅਕਾਲੀ ਦਲ ਬਾਦਲ ਦਾ ਆਈਟੀ ਸੈੱਲ ਬੜਾ ਤੋੜ ਰਿਹਾ, ਉਹ ਨਾਇਬ ਸਿੰਘ ਸੈਣੀ ਦੇ ਨਾਲ ਬੜਾ ਹਾਸਾ ਠੱਠਾ ਕਰਦੇ ਪਏ ਨੇ, ਪਤਾ ਨਹੀਂ ਕਿਹੜੀਆਂ ਜੀ, ਗੱਲਾਂ ਤੋਂ ਹੱਸਦੇ ਪਏ ਨੇ। ਉਹਨਾਂ ਦਾ ਵੀਡੀਓ ਹੂੰ, ਬੜਾ ਵਾਇਰਲ ਹੋ ਰਿਹਾ, ਕਿਸੇ ਵਧੀਆ ਜੀ, ਲਗਜ਼ਰੀ ਥਾਂ ਤੇ ਬੈਠੇ ਹੋਏ ਨੇ। ਸੋ ਸਮਝ ਤੋਂ ਬਾਹਰ ਆ। ਤੇ ਬਾਕੀ ਸਿਮਰਨਜੀਤ ਸਿੰਘ ਮਾਨ ਚਾਹੁਣ ਜਾਂ ਖੇਤਰੀ ਦਲ ਹੋਰ ਚਾਹੁਣ ਤੇ ਉਹ ਆਪਣਾ ਇੱਕ ਗੱਠਜੋੜ ਕਰ ਸਕਦੇ ਆ। ਪਰ ਜੇਕਰ ਭਾਜਪਾ ਨੇ ਗੱਠਜੋੜ ਅਕਾਲੀ ਦਲ ਬਾਦਲ ਨਾਲ ਕਰ ਲਿਆ ਤਾਂ ਕੀ ਸਿਮਰਨਜੀਤ ਸਿੰਘ ਮਾਨ ਉਸ ਗੱਠਜੋੜ 'ਚ ਵੀ ਆਉਣਗੇ? ਜੇ ਆਉਣਗੇ ਤੇ ਫਿਰ ਹਿੰਦੂਤਵਾ ਕਰਨ ਦਾ ਕੀ ਤੋਕਿਆ? ਜੀ, ਫਿਰ ਤੇ ਉਹ ਹਿੰਦੂਤਵੀਆਂ ਦੇ ਨਾਲ ਤੇ ਵੈਸੇ ਵੀ ਉਹਨਾਂ ਨੇ ਪਹਿਲਾਂ ਵੀ ਗੱਠਜੋੜ ਕਰ ਹੀ ਰੱਖਿਆ ਸੀ। ਖੈਰ ਜੀ, ਦੇਖਦੇ ਆ। ਸਿਮਰਨਜੀਤ ਸਿੰਘ ਮਾਨ ਹੋਰੀ ਇੱਕ ਗੱਲ ਤੇ ਸਾਫ਼ ਕਰ ਚੁੱਕੇ ਆ, ਜਿਨ੍ਹਾਂ ਕੋ ਆਪਾਂ ਉਹਨਾਂ ਦੀ ਰਾਜਨੀਤੀ ਨੂੰ ਸਮਝ ਰਹੇ ਹਾਂ, ਕਿ ਉਹ ਜੋ ਅੰਮ੍ਰਿਤਪਾਲ ਸਿੰਘ ਦੀ ਧਿਰ ਹੈ ਉਹਨਾਂ ਦੇ ਨਾਲ ਜੀ, ਤੇ ਘੱਟੋ ਘੱਟ ਕਿਸੇ ਵੀ ਸੰਕੇਤਕ ਗੱਠਜੋੜ ਦਾ ਹੁਣ ਤੱਕ ਨਹੀਂ ਕਹਿ ਰਹੇ। ਇਹ ਜੀ, ਸਾਫ਼ ਆ। ਤਾਂ ਯਾਨੀ ਪੁਨਰ ਸੁਰਜੀਤੀ ਵਾਲੇ ਆਪਣੀ ਜਗ੍ਹਾ ਤੇ ਜ਼ੋਰ ਲਾ ਰਹੇ ਨੇ, ਫਿਰ ਉਹ ਜੀ, ਰਜਿਸਟਰਡ ਹੋਣ ਵਾਸਤੇ ਵੀ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੀ ਆਪਣੀ ਲੀਕ ਹੋ ਗਈ। ਤਾਂ ਤੀਸਰੇ ਪਾਸੇ ਫਿਰ ਹੁਣ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਬਾਦਲ, ਇਹਨਾਂ ਦਾ ਕਿਹਦੇ ਨਾਲ ਗੱਠਜੋੜ ਹੁੰਦਾ ਹੈ ਕੀ ਨਹੀਂ ਹੁੰਦਾ, ਇਹ ਤੇ ਹੁਣ ਸਮਾਂ ਜਦੋਂ ਅੱਗੇ ਤੁਰੇਗਾ, ਆਪਣੀ ਚਾਲ ਤੁਰੇਗਾ, ਫੇਰ ਹੀ ਨਿਸਤਾਰਾ ਹੋਏਗਾ। ਪਰ ਇੰਟਰਸਟਿੰਗ ਹੋ ਗਈ, ਅਕਾਲੀ ਪੋਲਿਟਿਕਸ ਵੀ ਬੜੀ ਰੌਚਕ ਹੋ ਗਈ ਆ ਗੁਰਪ੍ਰੀਤ। ਬਿਲਕੁਲ। ਉਧਰ ਬੀਬੀ ਆਤਿਸ਼ੀ ਦੀ ਇੱਕ ਵੀਡੀਓ ਕੱਲ ਦੀ ਖਾਸੀ ਤੁਰੀ ਫਿਰਦੀ ਸੀ, ਉਸ ਦੇ ਵਿੱਚ ਉਸ ਦੇ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਲਗਾਤਾਰ ਉਸ ਤੇ ਆਪੱਤੀ ਦਰਜ ਹੋ ਰਹੀ ਹੈ। ਹੁਣ ਇਸ ਬੀਬੀ ਆਤਿਸ਼ੀ ਦੇ ਵਿਰੁੱਧ ਮੁਕੱਦਮਾ ਦਰਜ ਹੋ ਗਿਆ ਜੀ। ਹਾਂਜੀ ਦੇਖੋ, ਜਿਹੜੀ ਆਪਾਂ ਗੱਲ ਕਰਦੇ ਹਾਂ ਬੀਬੀ ਆਤਿਸ਼ੀ ਦਾ, ਤਾਂ ਉਹ ਤਾਂ ਹੁਣ ਮਸਲਾ ਜਿਹੜਾ ਹੈ ਉਹ ਕਾਫੀ ਖਰਾਬ ਹੋ ਗਿਆ ਨਾ ਵਾਸਤੇ। ਕਿਵੇਂ? ਜੀ, ਦੇਖੋ ਉੱਥੇ ਜੀ, ਇਜਲਾਸ ਚੱਲਦਾ ਸੀ 270 ਨਿਯਮ ਦੇ ਤਹਿਤ, ਕਿ ਇੱਕ ਵਿਸ਼ੇਸ਼ ਚਰਚਾ ਹੋ ਰਹੀ ਸੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ। ਜੀ, ਇਹ ਉੱਥੇ ਮੁੱਦਾ ਚੁੱਕਣਾ ਚਾਹੁੰਦੇ ਸਨ ਪ੍ਰਦੂਸ਼ਣ ਦਾ। ਜੀ, ਜੋ ਬੋਲ ਇਹਨਾਂ ਨੇ ਬੋਲੇ ਆ ਵੀਡੀਓ ਦੇ ਵਿੱਚ, ਜੋ ਆਪਾਂ ਦੇਖ ਰਹੇ ਹਾਂ ਕਥਿਤ ਵੀਡੀਓ 'ਚ ਦਾਵਾ ਹੈ ਕਿ ਇਹਨਾਂ ਨੇ ਬੋਲੇ ਆ, ਜੀ, ਉਹਨਾਂ ਨੂੰ ਇਹਨਾਂ ਨੇ ਡਿਫੈਂਡ ਕੀਤਾ ਬਲਤੇਜ ਪੰਨੂ ਹੋਰਾਂ ਨੇ ਕਿ ਵੀਡੀਓ ਫੇਕ ਆ। ਪਰ ਜੀ, ਆਤਿਸ਼ੀ ਦਾ ਤੇ ਕੁਝ ਵੀ ਕਹਿਣਾ ਨਹੀਂ ਹੈ ਇਹਦੇ ਤੇ। ਹੂੰ, ਉਹ ਪ੍ਰਦੂਸ਼ਣ ਤੇ ਚਰਚਾ ਚਾਹੁੰਦੀ ਸੀ, ਪਰ ਅਗਲੇ ਦਿਨ ਜਦੋਂ ਪ੍ਰਦੂਸ਼ਣ ਤੇ ਚਰਚਾ ਹੋਈ ਸਰ, ਉਸ ਦਿਨ ਤੇ ਆਤਿਸ਼ੀ ਗਈ ਹੋਈ ਨਹੀਂ ਕਾਰਵਾਈ 'ਚ। ਜੀ, ਕਿਹਾ ਗਿਆ ਕਿ ਉਹ ਗੋਆ ਹੈ। ਗੋਆ ਦੇ ਵਿੱਚ ਮੈਂ ਤੇ ਕੋਈ ਕਨਫਰਮ ਨਹੀਂ ਕੀਤੀ ਨਿਊਜ਼ ਕਿ ਜਿਹਦੇ 'ਚ ਜੀ, ਕਨਫਰਮੇਸ਼ਨ ਮਿਲੇ ਆਪਾਂ ਨੂੰ। ਤੁਸੀਂ ਦੇਖ ਲਓ ਜੀ, ਕਨਫਰਮ ਕਰਕੇ ਕਿ ਮੰਗਲਵਾਰ ਦੀ ਇਹ ਗੱਲ ਹੈ, ਬੁੱਧਵਾਰ ਕੀ ਉਹ ਗਏ ਨੇ ਗੋਆ ਦੇ ਵਿੱਚ। ਬੜੀ ਜੀ, ਇੰਟਰਸਟਿੰਗ ਗੱਲ। ਆਤਿਸ਼ੀ ਜੀ ਦਾ ਹੁਣ ਤੱਕ ਕੋਈ ਇਹਦੇ ਤੇ ਖੰਡਨ ਨਾ ਹੋਣਾ ਕੀ ਇਸ਼ਾਰਾ ਕਰਦਾ ਹੈ? ਤੇ ਜੇਕਰ ਉਹਨਾਂ ਬਾਰੇ ਜੋ ਉਹਨਾਂ ਨੇ ਉੱਥੇ ਬੋਲਿਆ, ਜੇ ਉਹਨਾਂ ਬਾਰੇ ਗਲਤ ਹੋ ਰਿਹਾ ਸੀ, ਉਹਨਾਂ ਨੇ ਸਪੀਕਰ ਕੋਲ ਸ਼ਿਕਾਇਤ ਕਿਉਂ ਨਹੀਂ ਕੀਤੀ? ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਜੀ, ਹੁਣ ਸਰਨਾ ਨੇ ਇਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਗੁਰਪ੍ਰੀਤ, ਇੱਕ ਇੰਟਰਸਟਿੰਗ ਕਹਾਣੀ ਹੋ ਰਿਹਾ। ਜੀ, ਮੇਰੇ ਕੋਲ ਇੱਕ ਪੱਤਰ ਹੈ ਜਿਹੜਾ ਕਿ ਸਪੀਕਰ ਸਾਹਿਬ ਨੂੰ ਦਿੱਤਾ ਗਿਆ, ਜਿਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਤੋਂ ਲੈ ਕੇ ਕਪਿਲ ਮਿਸ਼ਰਾ ਤੱਕ ਦੇ ਕਈ ਵਿਧਾਨ ਸਭਾ ਦੇ ਮੈਂਬਰਾਂ ਦੇ ਦਸਤਖਤ ਨੇ। ਜੀ, ਦਸਤਖਤ ਨੇ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਪਰ ਉਹਦੇ ਨਾਲ ਇੱਕ ਡਾਕੂਮੈਂਟ ਜੋ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਆ, ਜਿਹਦੇ ਵਿੱਚ ਸਭ ਕੁਝ ਰਿਕਾਰਡ ਹੁੰਦਾ ਹੈ, ਉਹਦਾ ਜੀ, ਵੀ ਲੱਗਾ ਹੋਇਆ ਜੀ, ਸਾਡੇ ਕੋਲ ਦਸਤਾਵੇਜ਼ ਹੈ ਜਿਹੜਾ ਸਪੀਕਰ ਸਾਹਿਬ ਨੂੰ ਭੇਜਿਆ ਗਿਆ। ਇਹਦਾ ਮਤਲਬ ਹੈ ਕਿ ਅਸੀਂ ਕੋਈ ਇੱਧਰ ਉੱਧਰ ਸੋਸ਼ਲ ਮੀਡੀਆ ਤੋਂ ਨਹੀਂ ਚੱਕਿਆ ਹੋਇਆ। ਜੋ ਜੀ, ਇਹਨਾਂ ਦੇ ਅਧਿਕਾਰ ਤੇ ਸ਼ਿਕਾਇਤ ਪੱਤਰ ਨਾਲ ਲੱਗਾ, ਜੀ, ਫਿਰ ਵਿਧਾਨ ਸਭਾ ਦੇ ਰਿਕਾਰਡ 'ਚੋਂ ਸ਼ਬਦ ਕਿਵੇਂ ਗਏ ਚਲੇ? ਹੂੰ, ਤੇ ਜੇ ਹਾਲੇ ਪ੍ਰਮਾਣਤਾ ਉੱਥੇ ਸਿੱਧ ਹੀ ਨਹੀਂ ਹੋ ਰਹੀ, ਤਾਂ ਪੰਨੂ ਸਾਹਿਬ ਕੋਲ ਕਿਹੜਾ ਪੈਮਾਨਾ ਸੀ ਕਿ ਉਹਨਾਂ ਨੇ
एडी छेती गुरु साहिबान नाल जुड़िया मसला जिहड़ा वो नकारता। जी, बड़े वड्डे प्रश्न ने गुरप्रीत ये, बिल्कुल। बहुत वड्डे प्रश्न ने। तो फिलहाल वड्डी खबर यह आ कि बीबी आतिशी के खिलाफ शिकायत दर्ज करवा दी गई है। ते जे मन लो गुरप्रीत ये दोष सच्चे पाए जाते हैं जो जी, शिकायत पत्र स्पीकर साहब को गए आ, तो वो जे कार्रवाई विशेष अधिकार कमेटी को भेज देंगे आ, मामला यानी उन्होंने पाया जाता है तो जी, बीबी आतिशी की मैंबरशिप तक चले जाएगी और इस तो इलावा क्रिमिनल केस फाइल हो जाएगा बीबी ते। जी, मान लो जे कहानी उतों तक पहुंचती है कि बलतेज पन्नू जी जिन्हों का अज बयान अखबार च लगा होया है कि वो इस जी। ते फिर क्षमा याचना करनगे। हुँ, वैसे तुसी देखो कि बीबी आतिशी नूं पंजाब दे बहुते लीडरां ने डिफेंड नहीं किया किसी ने, जी, देख जी, लो तुसी क्योंकि मामला संवेदनशील है ना कि एक पासे ते तुसी इत्थे अकाली दल बादल दे उल्ट लड़ रहे हो जी, पावन स्वरूप जां बेअदबी दे मामले ते दूजे पासे जदों तुसी इहो जी कंट्रोवर्सी च घिरोगे तां किद्दां विरोध करोगे साहब, बिल्कुल। किद्दां खंडन करोगे। तो खैर बीबी आतिशी वास्ते काफ़ी वड्डियां मुश्किलां खड़ियां हो गईयां ने। मेरे ख्याल दे नाल एक साबका चीफ मिनिस्टर एक एडी पढ़ी लिखी पॉलिटिशियन के खिलाफ जे शिकायत सच्ची पाई जाती है मेरे ख्याल दे नाल ये इन्हां वास्ते खतरनाक ही नहीं, मैं समझदा कि साडी सियासत वास्ते शर्मनाक भी है कि जिस गुरु साहिबान नूं खास तौर पर नौवें पातशाह श्री गुरु तेग बहादुर जी जो धर्म निरपेखता ਜਾਂ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਆ ਗੁਰਪ੍ਰੀਤ ਉਹਦਾ ਦੁਨੀਆ 'ਚ ਕੋਈ ਸਾਨੀ ਨਹੀਂ ਹੈ। जी, ਤੇ बिल्कुल। ਜੇ ਉਸ ਸੰਦਰਭ 'ਚ ਇਹਨਾਂ ਨੂੰ ਦੋਸ਼ੀ ਪਾਇਆ ਜਾਂਦਾ ਤਾਂ ਮੈਂ ਤਾਂ ਹੀ ਕਹਿ ਰਿਹਾ ਕਿ ਇਹਨਾਂ ਵਾਸਤੇ ਖਤਰਨਾਕ ਨਹੀਂ, ਸਾਡੀ ਸਾਰੀ ਰਾਜਨੀਤੀ ਵਾਸਤੇ ਸ਼ਰਮਨਾਕ ਗੱਲ। ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਗੱਲ ਰਾਜਾ ਵੜਿੰਗ ਦੀ ਗੈਂਗਸਟਰਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਕਰਦੇ ਹਾਂ। ਗੈਂਗਸਟਰਾਂ ਦੇ ਬਾਰੇ ਰਾਜਾ ਵੜਿੰਗ ਜੋ ਗੱਲ ਆਖ ਰਿਹਾ ਹੈ, ਉਹ ਐਂ ਲੱਗਦਾ ਹੈ ਕਿ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਉੱਤੇ ਮੋਹਰ ਲਾ ਰਹੇ ਹੋਣ। ਹਾਂ ਤੁਸੀਂ ਕਹਿ ਸਕਦੇ ਹੋ, ਪਰ ਉਹਨਾਂ ਦਾ ਕਹਿਣਾ ਇਹ ਆ ਕਿ ਗੈਂਗਿਜ਼ਮ ਦਾ ਜਿਹੜਾ ਮਸਲਾ ਹੈ ਨਾ ਇਹਦੇ ਵਿੱਚ ਭਾਈ ਇਹ ਚੀਜ਼ ਹੋਣਾ ਚਾਹੀਦੀ ਹੈ ਕਿ ਇਹ ਚੀਜ਼ ਹੋਣੀ ਚਾਹੀਦੀ ਆ ਕਿ ਜੇ ਕੋਈ ਜ਼ਿੰਮੇਵਾਰੀ ਲੈਂਦਾ ਤੇ ਉਹਦੇ ਪਰਿਵਾਰ ਤੇ ਵੀ ਪਰਚਾ ਕਰੋ ਕਿਉਂਕਿ ਜ਼ਿਆਦਾਤਰ ਜਿਹੜੇ ਘਰਾਂ ਵਾਲੇ ਆ ਉਹ ਜੀ। ਗੈਂਗਸਟਰਾਂ ਦੇ ਨਾਲ ਰਲੇ ਹੋਏ ਆ। ਗੋਲੀ ਹੂੰ। ਦਾ ਜਵਾਬ ਗੋਲੀ ਨਾਲ ਦਿਓ। ਇਸ ਦਾ ਜਵਾਬ ਬਲਤੇਜ ਪੰਨੂ ਜੀ ਹੋਰਾਂ ਨੇ ਬਖੂਬੀ ਦਿੱਤਾ ਵੀ ਆ। ਉਹ ਕਹਿੰਦੇ ਵੀ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਅਨਸਾਰੀ ਦਾ ਜ਼ਿਕਰ ਵੀ ਕਰਦੇ ਨੇ ਕਿ ਉਹ ਤਾਂ ਤੁਸੀਂ ਲਿਆ ਕੇ ਪੰਜਾਬ ਦੀ ਜੇਲ੍ਹ 'ਚ ਬੰਦ ਕੀਤਾ ਸੀ। ਦੇਖੋ ਗਲਤੀਆਂ ਇਹਨਾਂ ਨੇ ਵੀ ਕੀਤੀਆਂ। ਜੀ। ਅਨਸਾਰੀ ਦਾ ਇੱਕ ਮਾਮਲਾ ਹੈ ਜਿਸ ਨੂੰ ਇੱਥੋਂ ਲਿਆਂਦਾ ਗਿਆ। ਮੈਨੂੰ ਇਹ ਵੀ ਪਤਾ ਹੈ ਗੁਰਪ੍ਰੀਤ ਅਸਲ 'ਚ ਲਿਆਂਦਾ ਕਿਹਨੇ ਪੰਨੂ ਸਾਹਿਬ ਹੋਰਾਂ ਨੂੰ ਸ਼ਾਇਦ ਉਹ ਨਾ ਪਤਾ। ਜੀ। ਉਹਨੂੰ ਲਿਆਉਣ ਦੇ ਵਿੱਚ ਸਾਡੇ ਇਲਾਕੇ ਦੇ ਇੱਕ ਬਹੁਤ ਵੱਡੇ ਬੰਦੇ ਦਾ ਰੋਲ ਸੀ। ਜੀ। ਸੀ ਉਹ ਕਾਂਗਰਸੀ ਬਟ ਕਦੇ ਵੀ ਲਾਈਮਲਾਈਟ 'ਚ ਨਹੀਂ ਆਉਂਦਾ। ਮੈਂ ਇਹਨਾਂ ਕੋਈ ਹਿੰਟ ਦੇ ਦਿੰਦਾ। ਤਾਂ ਕਹਿਣ ਦਾ ਮਤਲਬ ਇਹ ਆ ਤੇ ਦੂਜੀ ਗੱਲ ਇਹ ਆ ਕਿ ਗੈਂਗਸਟਰਵਾਦ ਜਿਹੜਾ ਹੈ ਪੰਨੂ ਸਾਹਿਬ ਦੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਗੈਂਗਸਟਰਵਾਦ ਹੁਣ ਪੈਦਾ ਨਹੀਂ ਹੋਇਆ। ਜੀ। ਇਹ ਰਾਜਾ ਵੜਿੰਗ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਗੈਂਗਸਟਰਵਾਦ ਜਿਹੜਾ ਸੀਗਾ ਇਹ ਤਕਰੀਬਨ ਕਹਿ ਲਓ ਕਿ ਕਈ ਦਹਾਕੇ ਪੁਰਾਣਾ ਹੈ। ਜੀ। ਹੁਣ ਦੀ ਤੁਸੀਂ ਗੱਲ ਕਰੋ ਆਪਦੀ ਸਰਕਾਰ ਦੀ ਬਈ ਇਸ ਵਸੂਲੀ ਕਲਚਰ ਨੂੰ ਤੇ ਇਸ ਮਾਰਾਮਾਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਤੁਸੀਂ ਰੋਕ ਕਿਉਂ ਨਹੀਂ ਪਾ ਰਹੇ। ਜੀ, ਹੁਣ ਬਿल्कुल। ਕਾਂਗਰਸ ਤੇ ਬਲੇਮ ਕਰਨਾ ਜਾਂ ਰਾਜਾ ਵੜਿੰਗ ਜੀ ਵਾਸਤੇ ਵੀ ਮੈਂ ਦੱਸ ਦੇਵਾਂ ਕਿ ਭਾਈ ਹੋ ਸਕਦਾ ਕੁਝ ਪਰਿਵਾਰ ਇਨਵੋਲਵ ਹੋਣ ਪੈਸਾ ਧੇਲਾ ਵੀ ਸਾਂਭਦੇ ਹੋਣ ਬਟ ਜੀ। ਸਾਰੇ ਨਹੀਂ ਕਹਿ ਸਕਦੇ। ਕਈਆਂ ਦੇ ਟੱਬਰ ਤੇ ਵਿਚਾਰੇ ਬੇਦੋਸ਼ੇ ਸਜ਼ਾਵਾਂ ਭੁਗਤ ਰਹੇ ਨੇ ਕਿ ਉਹਨਾਂ ਨੇ ਬੰਦਾ ਮਾਰ ਦਿੱਤਾ ਜ਼ਿੰਮੇਵਾਰੀ ਲੈ ਲਈ ਇੰਦਰ ਪੁੱਛ ਗਿੱਛਾਂ ਥਾਣਿਆਂ ਚ ਰੁਲਣਾ ਜੇਲ੍ਹਾਂ ਚ ਹੈਪੀ ਪਸ਼ੀਆ ਜਿਹੜਾ ਅਮਰੀਕਾ ਚ ਫੜਿਆ ਸੀ ਤੁਹਾਨੂੰ ਯਾਦ ਹੋਣਾ ਜੀ। ਉਹਦੀ ਮਾਂ ਤੇ ਸਿਸਟਰ ਤੇ ਕੇਸ ਬਕਾਇਦਾ ਦਰਜ ਕਰ ਦਿੱਤਾ ਗਿਆ ਸੀਗਾ। ਕਈ ਮਹੀਨੇ ਜ਼ਮਾਨਤ ਕਈ ਮਹੀਨੇ ਜੇਲ੍ਹ ਚ ਰਹਿਣ ਤੋਂ ਬਾਅਦ ਜ਼ਮਾਨਤ ਤੇ ਆਈਆਂ ਨੇ ਜੀ। ਤੇ ਕਿਹੜੀ ਮਾਂ ਹੋਏਗੀ ਜਿਹੜੀ ਕਹਿੰਦੀ ਹੋਏਗੀ ਕਿ ਬਾਈ ਤੂੰ ਇੱਧਰ ਨੂੰ ਤੁਰ ਪਾ।
ਬਿਲਕੁਲ। ਤੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਮੈਂ ਬਿਲਕੁਲ ਇਹਨਾਂ ਦੇ ਨਾਲ ਡਿਫਰ ਕਰਦਾ ਕਿ ਹਾਂ, ਇਨਵੋਲਵਮੈਂਟ ਪਹਿਲਾਂ ਸਿੱਧ ਕਰੋ, ਤੇ ਫਿਰ ਜਦੋਂ ਸਿੱਧ ਹੋ ਜਾਂਦੀ ਹੈ ਫਿਰ ਕੋਈ ਖਾਸ ਤੁਹਾਨੂੰ ਕਾਨੂੰਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਕਾਨੂੰਨ ਇਦਾਂ ਦਾ ਆਲਰੇਡੀ ਹੈਗਾ ਤੁਹਾਡੇ ਕੋਲ, ਕਾਰਵਾਈ ਕਰ ਦਿਓ, ਫਿਰ ਤੁਹਾਨੂੰ ਕੋਈ ਨਹੀਂ ਰੋਕੇਗਾ। ਜੀ ਬਿਲਕੁਲ। ਗੋਲੀ ਦਾ ਜਵਾਬ ਗੋਲੀ ਨਾਲ, ਹਾਂ ਭਾਈ, ਗੋਲੀ ਦਾ ਜਵਾਬ ਗੋਲੀ ਨਾਲ ਤਦ ਹੀ ਹੈ ਨਾ ਜੇ ਲੋਕਾਂ ਕੋਲ ਗੋਲੀਆਂ ਹੋਣਗੀਆਂ। ਜੀ। ਲੋਕ ਤੇ ਨਿਹੱਥੇ ਮਰ ਜਾਂਦੇ ਨੇ। ਤੋ ਇਹ ਸਿਆਸੀ ਬਿਆਨਬਾਜ਼ੀ ਹੈ ਗੁਰਪ੍ਰੀਤ, ਕਿਉਂਕਿ ਪੰਨੂ ਸਾਹਿਬ ਕਹਿੰਦੇ ਕਿ ਜਾਂਦੇ ਕਿਸੇ ਹੋਰ ਮੁੱਦੇ ਤੇ, ਜਾਂਦੇ ਮਨਰੇਗਾ ਦੇ ਮੁੱਦੇ ਤੇ, ਤੁਰ ਪੈਂਦੇ ਕਿਸੇ ਹੋਰ ਪਾਸੇ। ਸੋ ਗੱਲ ਇਹ ਆ ਕਿ ਠੀਕ ਹੈ, ਗੈਂਗਸਟਰਵਾਦ ਇੱਕ ਬਹੁਤ ਵੱਡਾ ਮੁੱਦਾ ਹੈ, ਇਹਦਾ ਹੱਲ ਕਿਵੇਂ ਕੀਤਾ ਜਾਣਾ ਚਾਹੀਦਾ ਉਹ ਇੱਕ ਵੱਖਰਾ ਵਿਸ਼ਾ ਹੈ, ਪਰ ਇਹਨਾਂ ਸਿਆਸੀ ਮਿਹਣਿਆਂ ਦੇ ਨਾਲ ਤੇ ਇਹ ਹੱਲ ਨਹੀਂ ਹੋਣਾ। ਜਿਹੜੀ ਵੀ ਬਿਲਕੁਲ। ਇਹ ਸਮੱਸਿਆ, ਭਾਈ ਤੁਸੀਂ ਜੀ। ਐ ਕੀਤਾ, ਤੁਸੀਂ ਐ ਕੀਤਾ, ਇਹ ਲੰਮੀ ਜੇ ਤੁਸੀਂ ਦੇਖੋਗੇ ਪਿਛੋਕੜ ਰੱਖਣ ਵਾਲੀ ਸਮੱਸਿਆ ਹੈ, ਔਰ ਇਹਦੇ ਵਿੱਚ ਬਹੁ ਪਰਤੀ ਕਾਰਨ ਹੈ, ਕੋਈ ਇੱਕ ਕਾਰਨ ਨਹੀਂ ਹੈ। ਤੋ ਗੱਲ ਇਹ ਆ ਕਿ ਇਹ ਪੰਨੂ ਸਾਹਿਬ ਹੋਰਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਭਾਈ ਉੱਥੇ ਮਾਝੇ ਦੇ ਵਿੱਚ ਲੋਕ ਪ੍ਰਾਈਵੇਟ ਸਿਕਿਉਰਿਟੀ ਗਾਰਡ ਰੱਖ ਰਹੇ ਨੇ, ਜੀ। ਉੱਥੇ WhatsApp ਡਿਲੀਟ ਕਰ ਰਹੇ ਨੇ, ਜ਼ਿਮੀਂਦਾਰ ਕਿਸਾਨਾਂ ਤੋਂ, ਕਰਿਆਨੇ ਸਟੋਰ ਵਾਲਿਆਂ ਤੋਂ। ਮੈਨੂੰ ਲੱਗਦਾ ਕਿ ਉਹ ਦਿਨ ਦੂਰ ਨਹੀਂ, ਤੁਸੀਂ ਪੈਂਚਰਾਂ ਵਾਲਿਆਂ ਨੂੰ ਤਾਂ ਟਿਕਟਾਂ ਮੈਨੂੰ ਨਹੀਂ ਲੱਗਦਾ ਦਿੱਤੀਆਂ, ਤੇ ਉਹ ਧੁਰ ਦੀਆਂ ਟਿਕਟਾਂ ਕਟਾ ਕੇ ਦੇਣ ਲੱਗ ਪੈਣਗੇ, ਪੈਂਚਰਾਂ ਵਾਲਿਆਂ ਤੋਂ ਫਰੋਤੀਆਂ ਮੰਗਣ ਲੱਗ ਜਾਣਗੇ ਹੌਲੀ। ਬਿਲਕੁਲ। ਇਸ ਕਰਕੇ ਜੀ। ਸੱਚ ਨੂੰ ਪ੍ਰਵਾਨ ਕਰੋ। ਠੀਕ ਆ, ਉਹਨਾਂ ਦੇ ਰਾਜ ਦੇ ਵਿੱਚ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ ਸੀ, ਉਦੋਂ ਵੀ ਘਟਨਾਵਾਂ ਹੁੰਦੀਆਂ ਸਨ, ਪਰ ਤੁਸੀਂ ਉਹਨਾਂ ਦੇ ਸਿਰ ਤੇ ਸੁੱਟ ਕੇ ਮੋਦੀ ਵਾਲਾ ਫਾਰਮੂਲਾ ਨਾ ਲਾਗੂ ਕਰੋ ਕਿ ਜੋ ਕੀਤਾ ਜੀ ਨਹਿਰੂ ਹੋਰਾਂ ਨੇ ਕੀਤਾ, ਮੈਂ ਤੇ ਕੰਡੇ ਚੁਗਦਾ ਪਿਆ। ਜੀ। ਉਧਰ ਮਮਤਾ ਜਿਹੜੀ ਹੈ ਉਹ ਡਟ ਕੇ ਖੜ ਰਹੀ ਹੈ ਬੀਜੇਪੀ ਲੌਬੀ ਦੇ ਖਿਲਾਫ, ਤੇ ਅੱਜ ਕਹਿੰਦੇ ਨੇ ਵੀ ਮੋਦੀ ਜੀ ਆ ਸ਼ਾਹ ਸਾਹਿਬ ਨੂੰ ਰੋਕੋ। ਕੋਈ ਰੋਕ ਸਕੇ ਤਾਂ ਰੋਕ ਲਓ, ਤੇ ਐਂ ਕਹਿਣਗੇ ਜੀ। ਹੂੰ। ਦੇਖੋ, ਉੱਥੇ ਬਹੁਤ ਤਗੜਾ ਘਮਸਾਨ ਚੱਲ ਰਿਹਾ ਹੈ, SIR ਹੋ ਚੁੱਕੀ ਆ, SIR ਨੂੰ ਚੈਲੰਜ ਵੀ ਹੋ ਚੁੱਕਾ ਹੈ, ਬੜੀਆਂ ਜੀ। ਵੋਟਾਂ ਕੱਟ ਦਿੱਤੀਆਂ ਗਈਆਂ ਨੇ, ਜਿਵੇਂ ਯੂਪੀ ਦੇ ਵਿੱਚ ਹੋਇਆ। ਪਰ ਇਸ ਤੋਂ ਬਾਅਦ ਹੁਣ ਵਾਰੀ ਆ ਕਿ ਜਿਵੇਂ ਉਹ ਆਪਣੇ ਕਹਿੰਦੇ ਨਹੀਂ ਹੁੰਦੇ, ਜਾਗੋ ਛਾਬਾ ਬਈ ਹੁਣ ਜਾਗੋ ਆਈ ਆ, ਹੁਣ ਵਾਰੀ ਆਈ ਆ, ਉੱਥੇ ਉੱਥੇ ED ਵੜ ਗਈ ਆ। ਤਾਂ ਜੀ। ਮਤਲਬ ਕਿ ਕਥਿਤ ਕੋਇਲਾ ਤਸਕਰੀ ਦੇ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦਾ ਇਹ ਬਣਾ ਕੇ ਕੇਸ ਛਾਪੇਮਾਰੀ ਕੀਤੀ ਗਈ ਆ, ਤੇ ਦੱਸਦੇ ਆ ਕਿ ਮਮਤਾ ਬੈਨਰਜੀ ਤੇ ਦੋਸ਼ ਲੱਗਾ ਕਿ ਉਹਨਾਂ ਨੇ ਇਹਦੇ ਵਿੱਚ ਰੁਕਾਵਟ ਵੀ ਪੈਦਾ ਕੀਤੀ ਹੈ। ਇਹ ਜੀ। ਕੋਲਕਾਤਾ ਦੇ ਵਿੱਚ ਪੋਲੀਟੀਕਲ ਕੰਸਲਟੈਂਟ ਫਰਮ ਹੈ ਕੋਈ, ਆਈਪੈਕ, ਇਹ ਜੀ। ਸੁਣੀ ਜੀ ਲੱਗਦੀ ਆ ਮੇਰੇ ਖਿਆਲ ਦੇ ਨਾਲ ਇਹ ਤਾਂ ਪ੍ਰਸ਼ਾਂਤ ਕਿਸ਼ੋਰ ਹੋਣਾ ਦੀ ਕੰਪਨੀ ਦਾ ਪ੍ਰਸ਼ਾਂਤ ਨਾਮ ਵੀ ਹੈ ਕਿਸ਼ੋਰ ਦੀ ਆ। ਕੁਛ। ਹਾਂ, ਸਹੀ ਪਕੜੇ ਆ, ਸਹੀ ਪਕੜੇ ਜੀ। ਮੁੰਨਾ, ਬਿਲਕੁਲ। ਇਹ ਤੇ ਉਹਦੀ ਆ। ਹਾਂ, ਉਹ ਕੰਮ ਪਹਿਲਾਂ ਵੀ ਕਰ ਚੁੱਕਾ ਨਾ ਮਮਤਾ ਬੈਨਰਜੀ ਨਾਲ। ਵੈਸੇ ਤੇ ਉਹਨੇ ਕਿਹਾ ਸੀ ਮੈਂ ਰਾਜਨੀਤੀ ਛੱਡ ਦੂੰਗਾ ਜੇ ਜੀ। ਜੀ। ਨੀਤੀਸ਼ ਹੋਰੀ ਸਰਕਾਰ ਬਣਾ ਜਾਣ, ਤਾਂ ਇਹਦਾ ਮਤਲਬ ਹੈ ਕਿ ਚੁੱਪ ਕੇ ਚੋਰੀ ਚੋਰੀ। ਤਾਂ ਖੈਰ, ਇਹ ਹੁਣ ਮਮਤਾ ਜੀ ਜਿਹੜੀ ਹੈ ਉਹ ਕਹਿ ਰਹੀ ਆ ਕਿ ਵੇਖੋ ਗੱਲ ਇਹ ਆ ਕਿ ਮੈਨੂੰ ਮਾਫ ਕਰੋ ਪ੍ਰਧਾਨ ਮੰਤਰੀ ਜੀ, ਕਿਰਪਾ ਆਪਣੇ ਗ੍ਰਹਿ ਮੰਤਰੀ ਨੂੰ ਕਹੋ ਕਿ ਕੰਟਰੋਲ 'ਚ ਰਹਿ। ਜੀ। ਠੀਕ ਹੈ ਜੀ। ਇਸ ਕਾਰਵਾਈ ਦੇ ਵਿੱਚ ਕਹਿੰਦੇ ਆ ਕਿ ਕੱਲ ਹੁਣ ਮਮਤਾ ਬੈਨਰਜੀ ਮਾਰਚ ਕੱਢਣਗੇ। ਦੇਖੋ, ਸਿੱਧਾ ਸਾਫ਼ ਮਸਲਾ ਹੈ, ਉੱਥੇ ਫੇਰ ਜੀ। ਪਿਛਲੀ ਵਾਰ ਵਾਂਗੂ ਚੱਕਰ ਜਿਹੜਾ ਉਹ ਚੱਲੇਗਾ। ਮਾਮਲਾ ਹਾਈ ਕੋਰਟ ਪਹੁੰਚਿਆ, ਕੱਲ ਇਹਦੇ ਤੇ ਸੁਣਵਾਈ ਵੀ ਹੋਏਗੀ। ਮਮਤਾ ਬੈਨਰਜੀ ਪ੍ਰਤੀਕ ਦੇ ਘਰੋਂ ਇੱਕ ਫਾਈਲ ਲੈ ਕੇ ਨਿਕਲਦੀ ਦਿਖਦੀ ਹੈ, ਉਹ ਵੀ ਫੋਟੋਆਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ। ਤਾਂ ਗੱਲ ਇਹ ਆ ਕਿ ਇਹ ਮਾਮਲਾ ਜਿਹੜਾ ਵਿਗੜ ਗਿਆ ਸੀ, ਵੀਰਵਾਰ ਅੱਜ ਉੱਥੇ ਛਾਪੇਮਾਰੀ ਹੋਈ, ਕਾਰਵਾਈ ਸਵੇਰੇ 6 ਵਜੇ ਦੀ ਆ, 11:30 ਵਜੇ ਮਾਮਲਾ ਵਧਿਆ। ਪਹਿਲਾਂ ਪੁਲਿਸ ਕਮਿਸ਼ਨਰ ਉੱਥੇ ਪਹੁੰਚਦੇ ਪ੍ਰਤੀਕ ਜੈਨ ਦੇ ਘਰੇ, ਜਿਹੜੇ ਕਿ ਇਸ ਛਾਪੇ ਦੇ ਕੇਂਦਰ ਬਿੰਦੂ ਸਨ। ਫਿਰ ਕੁਝ ਸਮੇਂ ਬਾਅਦ ਮਮਤਾ ਖੁਦ ਲਾਉਡਨ ਸਟਰੀਟ ਸਥਿਤ ਉਹਦੇ ਘਰ ਪਹੁੰਚਦੀ ਆ, ਉੱਥੇ ਕੁਝ ਦੇਰ ਰੁਕੀ, ਉੱਥੋਂ ਬਾਹਰ ਨਿਕਲੀ ਤੇ ਉਹਦੇ ਹੱਥ 'ਚ ਇੱਕ ਹਰੀ ਫਾਈਲ ਦਿਖਾਈ ਦਿੱਤੀ ਸੀ। तो कहने का मतलब है कि ईडी ने दोष लाया, हुण ये मामला लै गए ने हाई कोर्ट। खैर, जी। वड्डा उत्थे घमसान चल रहा है, बहुत वड्डा घमसान चल रहा है गुरप्रीत, ते उहदे विच ममता बैनर्जी ही इन्हां दे अगे चैलेंज है, ना कामरेड है ना कांग्रेसी। जी। इस करके SIR तो बाद दूसरा फार्मूला है डराउण दा, ऐ किसी नूं सप्रैस करन दा। पर ममता बैनर्जी तुहानूं याद होएगी पिछला इलैक्शन ठीक इसे तरह ही जित्ती सी कि जदों उसने इसनूं
ਬੰਗਾਲ ਅਸਮਿਤਾ ਦੇ ਨਾਲ ਜੋੜ ਦਿੱਤਾ ਸੀ। ਯਾਨੀ ਰਾਸ਼ਟਰਵਾਦ ਦਾ ਤੋੜ ਉਪ ਰਾਸ਼ਟਰਵਾਦ ਦੇ ਤੌਰ ਤੇ ਵਰਤਿਆ ਸੀਗਾ ਤੇ ਕਹਾਣੀ ਪਲਟ ਗਈ ਸੀ। ਕੀ ਇਸ ਵਾਰ ਵੀ ਇਤਿਹਾਸ ਦੁਹਰਾਇਆ ਜਾਏਗਾ ਜਾਂ ਭਾਰਤੀ ਜਨਤਾ ਪਾਰਟੀ ਇਤਿਹਾਸ ਬਣਾਏਗੀ? ਦਿਲਚਸਪ ਮੋੜ ਤੇ ਹੈ ਕਹਾਣੀ। ਜੀ, ਇਸੇ ਮੋੜ ਦੇ ਉੱਪਰ ਵੇਖਾਂਗੇ ਅੱਗੇ ਹੁਣ ਗੱਡੀ ਕਿੱਧਰ ਨੂੰ ਮੁੜਦੀ ਹੈ, ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।